ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਬਾਬਤ ਤੁਸੀਂ ਸਮੇਂ ਦਰ ਸਮੇਂ ਜਦੋਂ ਪੰਜਾਬੀ ਬੁਲੇਟਿਨ ਕੱਢਿਆ ਗਿਆ, ਜਦੋਂ ਹੋਰ ਇੱਥੋਂ ਨੌਕਰੀਆਂ ਦੇ ਵਿੱਚੋਂ ਪੰਜਾਬੀ ਕਿਵੇਂ ਲਾਂਭੇ ਹੋਏ, ਕਿਵੇਂ ਅਸੀਂ ਉਸ ਕਾਡਰ ਦੇ ਵਿੱਚ ਭੇਜ ਨਹੀਂ ਸਕੇ, ਬਹੁਤ ਸਮੇਂ-ਸਮੇਂ ਤੇ ਤੁਸੀਂ ਕਿਵੇਂ ਪੋਸਟਾਂ ਨਵੀਆਂ ਕ੍ਰੀਏਟ ਹੋਈਆਂ, ਦੱਸਦੇ ਰਹੇ ਆ ਸਾਨੂੰ। ਹੁਣ ਇੱਕ ਹੋਰ ਖਬਰ ਆ ਰਹੀ ਹੈ ਚੰਡੀਗੜ੍ਹ ਦੇ ਹਵਾਲੇ ਦੇ ਨਾਲ ਹੀ, ਕਿ ਚੰਡੀਗੜ੍ਹ ਦੇ ਸਕੂਲਾਂ ਨੇ ਪੰਜਾਬ ਦੇ ਜਵਾਕਾਂ ਲਈ ਦਰਵਾਜ਼ੇ ਬੰਦ ਕਰਤੇ ਜੀ। ਪ੍ਰਵੀਨ ਜੀ, ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਹੁਣ ਪੰਜਾਬ ਦੇ ਜਵਾਕਾਂ ਨੂੰ ਦਾਖਲਾ ਨਹੀਂ ਮਿਲੂਗਾ। ਮੈਂ ਜੀ। ਉਸ ਚੰਡੀਗੜ੍ਹ ਦੀ ਗੱਲ ਕਰ ਰਿਹਾ ਜਿਹੜੀ ਪੰਜਾਬ ਦੀ ਰਾਜਧਾਨੀ ਦੇ ਲਈ ਉਸਾਰੀ ਗਈ ਸੀ। ਜੀ, ਜਿਹੜੀ ਜੀ, ਬਿਲਕੁਲ। ਪੰਜਾਬ ਦੀ ਰਾਜਧਾਨੀ ਕਹਾਉਂਦੀ ਹੈ, ਜਿਸ ਨੂੰ ਪੰਜਾਬ ਦੀ ਰਾਜਧਾਨੀ ਕਹਿੰਦੇ ਆ, ਉਹਦੇ ਵਿੱਚ ਪੰਜਾਬ ਦੇ ਜਵਾਕਾਂ ਲਈ ਹੁਣ ਥਾਂ ਨਹੀਂ ਹੈਗੀ। ਜੀ। ਇਹ ਪੰਜਾਬ ਦੇ ਜਵਾਕਾਂ ਲਈ, ਪੰਜਾਬ ਦੇ ਵਿਦਿਆਰਥੀਆਂ ਲਈ ਸਕੂਲਾਂ ਦੇ ਦਰਵਾਜ਼ੇ ਨਹੀਂ ਬੰਦ ਹੋਏ। ਇਹ ਪੰਜਾਬ ਲਈ ਚੰਡੀਗੜ੍ਹ ਦੇ ਦਰਵਾਜ਼ੇ ਬੰਦ ਹੋਣ ਦਾ ਰਾਹ ਖੁੱਲਿਆ। ਇਹ ਉਹਦੀ ਸ਼ੁਰੂਆਤ ਹੈ। ਤੇ ਜੇ ਅਜੇ ਵੀ ਨਹੀਂ ਸਮਝਦੇ ਸਾਡੇ ਸਿਆਸਤਦਾਨ ਤੇ ਸਰਕਾਰਾਂ, ਫਿਰ ਬਹੁਤ ਦੇਰ ਹੋ ਜਾਣੀ ਹੈ। ਬੇਸ਼ੱਕ ਚੰਡੀਗੜ੍ਹ ਤੋਂ ਹੱਕ ਹਕੂਕ ਚੱਕਣ ਦੀ ਸ਼ੁਰੂਆਤ ਸਾਡੇ ਸਿਆਸਤਦਾਨਾਂ ਦੀ ਕਰਤੂਤ ਕਰਕੇ ਹੀ ਹੋਈ ਹੈ। ਅਸੀਂ ਜੇਕਰ ਸਾਡਾ ਹੱਕ ਕਮਜ਼ੋਰ ਹੋਇਆ ਤਾਂ ਉਹਦੇ ਲਈ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ। ਕਿਹਦੇ ਹੁਕਮਾਂ ਤੇ ਨਿਊ ਚੰਡੀਗੜ੍ਹ ਉਸਾਰਿਆ? ਹਾਂਜੀ। ਕਿਸ ਨੇ ਚੰਡੀਗੜ੍ਹ ਦੇ ਬਾਹਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਨਾਮ ਵਰਗੀ ਯੂਨੀਵਰਸਿਟੀ ਨੂੰ ਮਾਨਤਾ ਦਿੱਤੀ? ਕਿਸ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚੋਂ ਆਪਣੇ ਦਫ਼ਤਰ ਚੱਕ ਮੋਹਾਲੀ ਲੈ ਜਾਓ? ਜਦੋਂ ਇੱਥੇ ਵੱਖਰਾ ਯੂਟੀ ਕੈਡਰ ਕ੍ਰੀਏਟ ਕੀਤਾ ਜਾ ਰਿਹਾ ਸੀ, ਕਿੰਨਿਆਂ ਨੇ ਆਪਣੀ ਸ਼ਿਕਾਇਤ ਤੇ ਰੋਸਾ ਦਰਜ ਕਰਾਇਆ? ਮੈਨੂੰ ਦੱਸ ਦਿਓ। ਜਦੋਂ ਇੱਥੋਂ ਪੰਜਾਬ ਯੂਨੀਵਰਸਿਟੀ ਚੋਂ ਪੰਜਾਬੀਆਂ ਨੂੰ ਨੌਕਰੀਆਂ ਚੋਂ 60% ਵਾਲੇ ਕੋਟੇ ਚੋਂ ਪੰਜਾਬੀ ਟੈਸਟ ਨੂੰ, ਪੰਜਾਬੀ ਦੀ ਪੜ੍ਹਾਈ ਨੂੰ, ਪੰਜਾਬੀ ਦੇ ਪੇਪਰ ਨੂੰ, ਨੌਕਰੀ ਪੇਸ਼ੇ ਦੇ ਇਮਤਿਹਾਨਾਂ ਚੋਂ ਬਾਹਰ ਕੀਤਾ ਜਾ ਰਿਹਾ ਸੀ, ਕਿੰਨੀਆਂ ਸਰਕਾਰਾਂ, ਕਿੰਨੇ ਸਾਡੇ ਨੁਮਾਇੰਦੇ ਆ ਕੇ ਖਲੋਂਦੇ ਰਹੇ? ਤੇ ਅਗਲੇ ਇੱਥੋਂ ਦੂਰਦਰਸ਼ਨ ਤੋਂ ਪੰਜਾਬ ਦਾ ਬੁਲੇਟਿਨ ਵੀ ਬੰਦ ਕਰ ਗਏ, ਰੇਡੀਓ ਸਟੇਸ਼ਨ ਤੋਂ ਵੀ ਪੰਜਾਬ ਨੂੰ ਬਾਹਰ ਕਰ ਗਏ। ਹਸਾਰ ਵਾਲਾ ਚੱਕ ਕੇ ਉਰੇ ਲਿਆਂਦਾ, ਸਾਡੇ ਵਾਲਾ ਚੱਕ ਕੇ ਜਲੰਧਰ ਮਾਰਿਆ। ਸੋ ਇਸ ਲਈ ਇਹ ਸਾਰੇ ਵਰਤਾਰੇ ਦੇ ਬਾਵਜੂਦ ਅਸੀਂ ਚੁੱਪ ਰਹੇ। ਤੇ ਚੰਡੀਗੜ੍ਹ ਦੇ ਵਿੱਚ ਆਪੋ ਆਪ ਅਫਸਰਸ਼ਾਹੀ ਨੇ ਇੱਥੇ ਇੱਕ ਯੂਟੀ ਕੈਡਰ ਕ੍ਰੀਏਟ ਕਰ ਲਿਆ, ਜਦੋਂ ਕਿ ਨਿਯਮ ਸੀ 60-40 ਦੀ ਰੇਸ਼ੋ, ਕਿ 60% ਪੰਜਾਬ ਦੀ ਨੁਮਾਇੰਦਗੀ, 40% ਹਰਿਆਣਾ ਦੀ। ਤੇ ਜੇਕਰ ਹਰਿਆਣੇ ਨੂੰ ਸਮੇਂ ਸਿਰ ਆਪਣੀ ਰਾਜਧਾਨੀ ਮਿਲੀ ਹੁੰਦੀ ਤਾਂ 100% ਦੀ ਨੁਮਾਇੰਦਗੀ ਸਾਡੀ ਹੋਣੀ ਸੀ। ਅੱਜ ਜਿਹੜੀ ਸਥਿਤੀ ਤੇ ਆ ਕੇ ਖੜੇ ਆ ਕਿ ਹੁਣ ਸਕੂਲਾਂ ਨੇ ਵੀ ਕਹਿਤਾ ਕਿ ਭੁੱਲ ਜਾਓ ਭਾਈ, ਪੰਜਾਬ ਦੇ ਨਿਆਣਿਆਂ ਨੂੰ ਅਸੀਂ ਦਾਖਲਾ ਦੇਵਾਂਗੇ, ਤੁਹਾਡਾ ਕੋਈ ਹੱਕ ਨਹੀਂ ਬਣਦਾ, ਇਹ ਤਾਂ ਯੂਟੀ ਦਾ ਏ। ਮਤਲਬ ਇਹ 100% ਯੂਟੀ ਕੈਡਰ ਵੱਲ ਨੂੰ, ਯੂਟੀ ਵੱਲ ਨੂੰ, ਪੂਰਨ ਸਟੇਟ ਵੱਲ ਨੂੰ ਵਧਾਇਆ ਗਿਆ ਕਦਮ ਹੈ। ਤੇ ਜੇਕਰ ਇਸ ਸਥਿਤੀ ਤੋਂ ਪਹਿਲਾਂ ਪੰਜਾਬ ਨੇ ਮੌਕਾ ਸੰਭਾਲਿਆ ਹੁੰਦਾ ਤਾਂ ਅੱਜ ਚੰਡੀਗੜ੍ਹ ਸਾਡਾ ਹੁੰਦਾ। ਤੇ ਅਸੀਂ ਆਪਣੇ ਪਿੰਡ ਉਜਾੜ ਕੇ ਇਸ ਨੂੰ ਉਸਾਰਿਆ ਸੀ, ਤੇ ਅੱਜ ਸਾਨੂੰ ਇਹ ਹੱਕ ਨਹੀਂ ਰਿਹਾ। ਇਹ ਅੱਜ ਬਹੁਤ ਮੰਦਭਾਗੀ ਖਬਰ ਹੈ। ਹਵਾਲਾ ਦਿੱਤਾ ਜਾ ਰਿਹਾ 2020 ਦਾ। 2020 ਦੀ ਸਿੱਖਿਆ ਨੀਤੀ ਦੇ ਤਹਿਤ ਇਹ ਨਿਯਮ ਬਣਿਆ ਜੀ, ਤੇ ਇਸ ਤਾਂ ਉਸ ਸਮੇਂ ਤੋਂ ਲਾਗੂ ਹੈ। ਇਹਦਾ ਮਤਲਬ ਉਸ ਸਮੇਂ ਜੇਕਰ ਇਹ ਕੁਝ ਹੋਇਆ ਹੋਵੇ, ਕਈ ਮਾਪੇ ਕੀ ਚੁੱਪ ਕਰ ਗਏ ਕਿ ਉਸ ਫਾਰਮੂਲੇ ਤੇ ਉਹਨਾਂ ਦੇ ਅਨੁਸਾਰ ਆ ਗਏ ਕਿ ਜਦੋਂ ਇਹ ਐਡਮਿਸ਼ਨ ਲੈ ਕੇ ਆਉਂਦੇ ਹੋਣਗੇ ਕਿ ਜੀ ਸਾਡੇ ਬੱਚੇ ਦੀ ਐਡਮਿਸ਼ਨ ਕਰ ਲਓ, ਕਹਿੰਦੇ ਹੋਣਗੇ ਅੱਛਾ ਆਧਾਰ ਕਾਰਡ ਖਰੜ ਦਾ, ਆਧਾਰ ਕਾਰਡ ਮੋਹਾਲੀ ਦਾ ਨਹੀਂ, ਇਹ ਨਹੀਂ ਹੋ ਸਕਦੀ ਜੀ, ਆਧਾਰ ਕਾਰਡ ਚੰਡੀਗੜ੍ਹ ਦਾ ਹੋਊਗਾ ਫਿਰ ਚੱਲੂ। ਫਿਰ ਲੋਕਲ ਬੰਦਾ ਕਹਿੰਦਾ ਕੋਈ ਨਾ, ਇੱਥੇ ਕਿਰਾਏ ਤੇ ਮਕਾਨ ਲੈ ਲਓ, ਕਿਸੇ ਦਾ ਨਾਲ ਰੈਂਟ ਐਗਰੀਮੈਂਟ ਦਿਖਾ ਲਓ, ਫਿਰ ਆਧਾਰ ਕਾਰਡ ਬਦਲ ਕੇ ਉਹ ਲਾ ਲਓ। ਉਸ ਦਾ 2 ਸਾਲ ਐਂ ਟੱਪ ਗਏ ਹੁਣ, ਪਰ ਹੁਣ ਮਾਮਲਾ ਜ਼ਿਆਦਾ ਭੱਗ ਗਿਆ। ਅਸਲ 'ਚ ਹੁੰਦਾ ਕੀ ਆ ਪ੍ਰਵੀਨ ਜੀ, ਕਿ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮਾਪਿਆਂ ਨੂੰ ਇਹ ਪਤਾ ਕਿ ਚੰਡੀਗੜ੍ਹ 'ਚ ਪੜ੍ਹਾਈ ਦਾ ਇੱਕ ਮਿਆਰ ਹੈਗਾ। ਹਾਂਜੀ, ਬਿਲਕੁਲ। ਜੇ ਜਵਾਕ ਖਰੜ ਦੇ ਸਰਕਾਰੀ ਸਕੂਲ 'ਚ ਪੜ੍ਹਾਉਣਾ ਹੈ, ਡੇਰਾਬੱਸੀ ਦੇ ਸਰਕਾਰੀ ਸਕੂਲ 'ਚ ਪੜ੍ਹਾਉਣਾ ਹੈ, ਤਾਂ ਉਹਦੇ ਨਾਲ ਕਿਉਂ ਨਾ ਚੰਡੀਗੜ੍ਹ ਦੇ ਸਰਕਾਰੀ ਸਕੂਲ 'ਚ ਪੜ੍ਹਾ ਲਈਏ। ਹਾਂਜੀ। ਤੇ ਇਸ ਲਈ ਇਸ ਨੂੰ ਪਹਿਲ ਕਦਮੀ। ਤੇ ਦੂਸਰਾ, ਇੱਕ ਇਹ ਖੇਤਰ ਦੇ ਵਿੱਚ ਇਹ ਵੀ ਇੱਕ ਰੁਝਾਨ ਹੈਗਾ ਕਿ 8ਵੀਂ ਤੋਂ ਬਾਅਦ 9ਵੀਂ 10ਵੀਂ ਜਵਾਕ ਨੂੰ ਸਰਕਾਰੀ ਸਕੂਲ 'ਚੋਂ ਕਰਾਓ, 11ਵੀਂ 12ਵੀਂ ਸਰਕਾਰੀ ਸਕੂਲ 'ਚ ਕਰਾਓ, ਫਿਰ ਅੱਗੇ ਕਾਲਜ 'ਚ ਦਾਖਲਾ ਚੰਡੀਗੜ੍ਹ 'ਚ ਆਰਾਮ ਨਾਲ ਮਿਲ ਜਾਂਦਾ। ਕਿਉਂਕਿ ਚੰਡੀਗੜ੍ਹ ਦੇ ਕਾਲਜਾਂ ਵਿੱਚ, ਯੂਨੀਵਰਸਿਟੀਆਂ 'ਚ ਵੀ ਪੰਜਾਬ ਦਾ ਇੱਕ ਸੀਮਤ ਕੋਟਾ ਹੈ। ਹਾਂਜੀ। ਸੋ ਇਸ ਲਈ ਜਵਾਕ ਨੂੰ 10ਵੀਂ 12ਵੀਂ ਚੰਡੀਗੜ੍ਹ 'ਚੋਂ ਕਰਾ ਕੇ ਮਾਪੇ ਕਾਲਜਾਂ 'ਚ ਦਾਖਲੇ ਦਾ ਰਾਹ ਖੋਲਦੇ ਸੀ। ਹੁਣ ਉਹ ਦਾਖਲੇ ਦਾ ਰਾਹ ਵੀ ਬੰਦ ਕੀਤਾ ਜਾ ਰਿਹਾ। ਜੀ। ਇੱਕ ਪਹਿਲੂ ਤਾਂ ਇਹ ਹੈ ਕਿ ਇਹ ਸ਼ਰਾਰਤਨ, ਇਹ ਸ਼ਾਸਨ, ਬੇਸ਼ੱਕ ਇਹ ਵੀ ਸੱਚਾਈ ਹੈ ਕਿ ਇਸ ਐਡਮਿਸ਼ਨ ਦੇ ਲਈ ਜਿਹੜਾ ਰਾਹ ਬੰਦ ਹੋਇਆ, ਨਾਲ ਹਰਿਆਣੇ ਦਾ ਵੀ ਕੀਤਾ। ਅੱਛਾ, ਠੀਕ ਆ। ਪੰਚਕੂਲਾ ਦੇ ਨਿਆਣਿਆਂ ਲਈ ਵੀ ਰਾਹ ਬੰਦ ਕਰਤਾ। ਮਤਲਬ ਚੰਡੀਗੜ੍ਹ ਤੋਂ ਬਾਹਰ ਦੇ ਜਵਾਕ ਲਈ
ਰਾਹ ਬੰਦ ਹੈ। ਪਰ ਹੂੰ ਉੱਥੇ ਵੀ ਸਭ ਤੋਂ ਵੱਧ ਮਾਰ ਪੰਜਾਬ ਤੇ ਪੰਜਾਬੀਆਂ ਤੇ ਪੈਣੀ ਹੈ। ਉਹਦਾ ਕਾਰਨ, ਹੂੰ ਇੱਥੇ ਸਾਨੂੰ ਚੰਡੀਗੜ੍ਹ 'ਚ ਪੰਜਾਬੀਆਂ ਨੂੰ ਘੱਟ ਗਿਣਤੀ ਬਣਾ ਦਿੱਤਾ ਗਿਆ, ਜੀ ਜਾਂ ਅਸੀਂ ਜੀ ਆਪ ਆਪਣੀਆਂ ਗਲਤੀਆਂ ਕਰਕੇ ਬਣ ਗਏ ਹਾਂ। ਬੇਸ਼ੱਕ ਜਦੋਂ ਕੱਲੀ ਭਾਸ਼ਾ ਦੇ ਹਿਸਾਬ ਨਾਲ ਗਿਣਤੀ ਹੋਵੇ ਤਾਂ ਸਾਡੀ ਗਿਣਤੀ ਕਈਆਂ ਤੋਂ ਜ਼ਿਆਦਾ ਹੋਊਗੀ, ਪਰ ਇੱਥੇ ਗੁਜਰਾਤੀ ਨੂੰ ਵੀ, ਇੱਥੇ ਮਰਾਠੀ ਨੂੰ ਵੀ, ਇੱਥੇ ਬੰਗਾਲੀ ਨੂੰ ਵੀ, ਇੱਥੇ ਯੂਪੀ ਬਿਹਾਰ ਵਾਲੇ ਨੂੰ ਵੀ, ਸਾਰਿਆਂ ਨੂੰ ਹਿੰਦੀ ਵਾਲੇ ਕੋਟੇ 'ਚ ਗਿਣਿਆ ਜਾ ਰਿਹਾ, ਹਾਂਜੀ 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 ਤੇ ਉਹਨਾਂ ਨੂੰ ਹਿੰਦੀ ਭਾਸ਼ਾ ਹੀ ਗਿਣ ਲਿਆ ਜਾਂਦਾ ਤੇ ਸਾਨੂੰ ਪੰਜਾਬੀਆਂ ਨੂੰ ਇਕੱਲਿਆਂ ਨੂੰ ਅੱਡ ਗਿਣਿਆ ਜਾਂਦਾ। ਇਸ ਲਈ ਉਹ ਜਨਤਾ ਜਿਹੜੀ ਚੰਡੀਗੜ੍ਹ 'ਚ ਬਾਹਰੋਂ ਆ ਕੇ ਵਸੀ, ਹਾਂਜੀ ਉਹਨਾਂ ਦੇ ਆਧਾਰ ਕਾਰਡ ਤੇ ਉਹਨਾਂ ਦੇ ਨਿਆਣਿਆਂ ਦਾ ਦਾਖਲੇ ਹੈਗੇ ਸਾਡੀ ਰਾਜਧਾਨੀ 'ਚ। ਹੂੰ ਪਰ ਜੇ ਕੋਈ ਖਰੜ, ਮਹਾਲੀ, ਕਰਾਲੀ, ਮਰਿੰਡਾ, ਹੈ ਨਾ, ਆ ਮੁੱਲਾਂਪੁਰ, ਡੇਰਾ ਬਸੀ ਬਨੂੜ, ਲਾਲੜੂ, ਚੁੰਨੀ, ਜੇ ਇਹਨਾਂ ਦਾ ਕੋਈ ਜਵਾਕ ਚਾਹੂਗਾ ਉਹਨੂੰ ਦਾਖਲਾ ਨਹੀਂ। ਜੀ ਸੋ ਇਸ ਲਈ ਇਹ ਸਰਕਾਰੀ ਸਕੂਲਾਂ ਦੇ ਬੂਹੇ ਪਿੜਨ ਦਾ ਮਤਲਬ ਆਮ ਘਰਾਂ ਦੇ ਜਵਾਕ, ਆਮ ਘਰਾਂ ਦੇ ਬੱਚੇ, ਕਿਉਂਕਿ ਅਮੀਰ ਘਰਾਂ ਦੇ ਨਿਆਣੇ ਤਾਂ ਚੰਡੀਗੜ੍ਹ 'ਚ ਪ੍ਰਾਈਵੇਟ ਮਾਡਰਨ ਸਕੂਲਾਂ 'ਚ ਪੜ੍ਹਦੇ ਨੇ। ਹਾਂਜੀ ਹਾਂਜੀ ਸੋ ਇਸ ਲਈ ਸਵਾਲ ਤਾਂ ਆਮ ਲੋਕਾਂ ਲਈ, ਜਿਹੜੇ ਚੰਡੀਗੜ੍ਹ 'ਚ ਆਪਣਾ ਨਿਆਣਾ ਪੜ੍ਹਾਉਣਾ ਚਾਹੁੰਦੇ ਨੇ ਤੇ ਉਹ ਸਰਕਾਰੀ ਸਕੂਲ 'ਚ, ਉਹਨਾਂ ਲਈ ਰਾਹ ਬੰਦ ਹੋ ਗਿਆ। ਤੇ ਇੱਥੇ ਲੀਡਰਾਂ ਦੇ ਟਵੀਟ ਆ ਰਹੇ ਨੇ ਜੀ, ਹੂੰ ਲੀਡਰਾਂ ਦੇ ਕਮੈਂਟ ਆ ਰਹੇ ਨੇ ਜੀ, ਲੀਡਰਾਂ ਦੇ ਸਵੇਰ ਨੂੰ ਅਖਬਾਰਾਂ 'ਚ ਬਿਆਨ ਛਪ ਜਾਣੇ ਨੇ, ਹੂੰ ਚੈਨਲਾਂ ਤੇ ਚੱਲ ਜਾਣੀ ਹੈ, ਤੇ ਉਸ ਤੋਂ ਬਾਅਦ ਜਾ ਕੇ ਘਰਾਂ 'ਚ ਸੋ ਜਾਣਗੇ। ਲੜਾਈ ਲੜਨ, ਇਸ ਮੁੱਦੇ ਨੂੰ ਤਣ ਪੱਤਣ ਲਾਉਣ, ਰਾਜਪਾਲ ਨੂੰ ਪੁੱਛਣ ਕੋਈ ਨਹੀਂ ਜਾਊਗਾ ਕਿ ਜਨਾਬ ਪੰਜਾਬ ਦੇ ਰਾਜਪਾਲ ਵੀ ਤੁਸੀਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਤੁਸੀਂ, ਤਾਂ ਵੀ ਇਹ ਧੱਕਾ। ਪ੍ਰਵੀਨ ਜੀ, ਕਈ ਵਾਰ ਕੋਸ਼ਿਸ਼ ਹੋਈ ਕਿ ਜੀ ਜੀ ਇਹ ਬਦਲ ਦਿਓ, ਹਰਿਆਣੇ ਦਾ ਰਾਜਪਾਲ ਹਰਿਆਣੇ ਦਾ, ਪੰਜਾਬ ਦਾ ਰਾਜਪਾਲ ਪੰਜਾਬ ਦਾ ਬਣਾ ਦਿਓ, ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰਾ ਲਾ ਲਓ। ਤੇ ਜਦੋਂ ਇਹਦੇ ਰੋਸਾ ਉੱਠਦਾ, ਫਿਰ 2-4 ਵਾਰੀ ਕੋਸ਼ਿਸ਼ਾਂ ਹੋ ਚੁੱਕੀਆਂ, ਔਰ ਇਹ ਕੋਸ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣਾ ਇਹਨਾਂ ਨੇ। ਚੰਡੀਗੜ੍ਹ ਨੂੰ ਵੱਖਰੀ ਸਟੇਟ ਬਣਾਉਣ ਦੀ ਕਵਾਇਦ ਜਾਰੀ ਹੈ, ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਕਹਿਣਗੇ ਕਿ ਸਾਡੀ ਆ ਤਜਵੀਜ਼ ਹੈ ਜੀ ਕੇਂਦਰ ਦੀ, ਕਿ ਚੰਡੀਗੜ੍ਹ ਦੇ ਨਾਲ ਅਸੀਂ ਜੀ ਆ ਸਾਰਾ ਮੁੱਲਾਂਪੁਰ ਗਰੀਬਦਾਸ ਵਾਲਾ, ਹੈ ਨਾ, ਇੱਧਰ ਵਾਲਾ ਕਰਾਲੀ ਵਾਲਾ, ਆ ਮਰਿੰਡਾ, ਆ ਉਹ ਤੋਂ ਗਾਹਾਂ ਜੀ ਚੁੰਨੀ, ਖਰੜ, ਮਹਾਲੀ, ਲਾਲੜੂ, ਡੇਰਾ ਬਸੀ, ਬਨੂੜ, ਤੇ ਉਹ ਤੋਂ ਬਾਅਦ ਪੰਚਕੂਲਾ, ਪੰਜੋਰ, ਬੱਦੀ, ਇਹਨਾਂ ਨੂੰ ਮਿਲਾ ਕੇ ਇੱਕ ਅਸੀਂ ਸਟੇਟ ਨਵੀਂ ਬਣਾਵਾਂਗੇ, ਤੇ 10-12 ਸੀਟਾਂ ਵਾਲੀ ਇਸ ਨੂੰ ਸੀਟ ਬਣਾ ਕੇ ਇੱਕ ਨਵਾਂ ਮੁੱਖ ਮੰਤਰੀ ਲਾਵਾਂਗੇ। ਇਹ ਖੇਡ ਵੀ ਚੱਲ ਰਹੀ ਹੈ। ਅਸੀਂ ਕਹਿ ਰਹੇ ਹਾਂ ਚੰਡੀਗੜ੍ਹ ਸਾਨੂੰ ਮਿਲੇ, ਸਾਡੇ ਹੋਰ ਖੇਤਰ ਖੋਹ ਕੇ ਹੋਰ ਛੋਟਾ ਤੇ ਹੋਰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਊਗੀ। ਇੱਥੇ ਤੱਕ ਵਾਰੀ ਆਉਣੀ ਹੈ, ਪਰ ਸਾਡੇ ਲੀਡਰ ਸੁੱਤੇ ਨੇ ਜੀ। ਉਹਨਾਂ ਨੂੰ ਆਪਣੀਆਂ ਚੋਣ ਰੈਲੀਆਂ ਤੋਂ, ਆਪਣੇ ਰੋਡ ਸ਼ੋਆਂ ਤੋਂ, ਆਪਣੇ ਟਵੀਟ ਤੋਂ, ਆਪਣੀਆਂ 24 ਦੀਆਂ ਕੁਰਸੀਆਂ ਪੱਕੀਆਂ ਕਰਨ ਤੋਂ ਸਾਹ ਨਹੀਂ। ਸਵੇਰ ਨੂੰ ਫਿਰ ਕੇਜਰੀਵਾਲ ਜੀ ਆ ਰਹੇ ਨੇ ਪੰਜਾਬ, ਕਰਨਗੇ ਗੀਤ ਗਾਣਾ ਵਜਾਣਾ ਆਪਣਾ। ਜੀ ਜੀ। ਤੇ ਤੁਸੀਂ ਇਹ ਦੇਖੋ ਸ਼ਰਮਾ ਜੀ ਕਿ ਤੁਸੀਂ, ਆਪਾਂ ਜਦੋਂ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਦੀ ਰਾਜਧਾਨੀ ਬਾਰੇ, ਤਾਂ SYL ਦਾ ਤਾਂ ਮੁੱਦਾ ਚੱਕਿਆ ਜਾਂਦਾ ਕਿ ਤੁਸੀਂ ਜੀ ਇਕਰਾਰ ਕੀਤਾ ਸੀਗਾ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ, ਤੇ ਤੁਸੀਂ ਚੰਡੀਗੜ੍ਹ ਦੇਣ ਦਾ ਵੀ ਤਾਂ ਵਾਅਦਾ ਕੀਤਾ ਸੀ ਨਾ, ਉਹਦੀ ਗੱਲ ਵੀ ਤਾਂ ਕਰੋ। ਪ੍ਰਵੀਨ ਜੀ, ਵਾਅਦਾ ਤਿਆਰੀ ਹੋ ਐਲਾਨ ਗਈ ਹੋ ਸੀ ਕਿ ਗਿਆ, ਸਵੇਰ ਨੂੰ ਐਲਾਨ ਹੋਣਾ। ਹਾਂਜੀ 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 ਬੱਸਾਂ ਤਿਆਰ ਸੀ, ਫੁੱਲ ਖਰੀਦ ਲਏ ਸੀ, ਲੱਡੂਆਂ ਦੀ ਸਾਈ ਦੇਤੀ ਸੀ, ਸਜਾਤਾ ਸੀ, ਬੋਰਡ ਬਣ ਗਏ ਸੀ, ਸਾਰਾ ਕੁਝ ਤਿਆਰ ਸੀ। ਬੈਨਰਾਂ ਦੇ ਉੱਤੇ ਨੀਲ ਨਾਲ ਲਿਖੇ ਹੋਏ ਬੈਨਰ ਤਿਆਰ ਹੋ ਗਏ ਸੀ। ਜੀ ਜੀ ਜੀ, ਸਾਰਾ ਕੁਝ ਤਰਿਆ ਤਰਾਇਆ ਰਿਹਾ, ਤੇ ਇਹ ਧੋਖਾ ਕਿਹਦੇ ਨਾਲ ਹੋਇਆ, ਤੇ ਉਹਦੀ ਜਵਾਬ ਤਲਬੀ ਕਦੋਂ ਕਰੋਗੇ? ਬਿਲਕੁਲ ਬਿਲਕੁਲ। ਤੇ ਅਗਲੀ ਖਬਰ